और मैं लाहौर वेख के आया। ਵੱਡੇ ਆਂਦੇ ਸਨ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਹੀ ਨਹੀਂ। ਓਏ ਲਾਹੌਰ ਮੈਂ ਉਹ ਪਹਿਲੀ ਵਾਰ ਵੇਖਿਆ, ਓਏ ਲਾਹੌਰ ਮੈਂ ਉਹ ਪਹਿਲੀ ਵਾਰ ਵੇਖਿਆ। ਲਾਹੌਰ ਇੱਕ ਤਾਰੀਖੀ ਸ਼ਹਿਰ ਹੈ ਤੇ ਤਾਰੀਖ ਲਾਹੌਰ ਦੇ ਬਗੈਰ ਨਾਮੁਕੰਮਲ ਹੈ। ਇਹ ਤਾਂ ਪਤਾ ਨਹੀਂ ਕਿ ਇਸ ਸ਼ਹਿਰ ਦੀ ਬੁਨਿਆਦ ਕਦੋਂ ਰੱਖੀ ਗਈ, ਪਰ ਹਿੰਦੂਆਂ ਦੀ ਦੇਵਮਾਲਾਈ ਦਾਸਤਾਨਾਂ ਵਿੱਚ ਇਹਦਾ ਜ਼ਿਕਰ ਮਿਲਦਾ ਹੈ। ਹਿੰਦੂ ਰਵਾਇਤ ਦੇ ਮੁਤਾਬਕ ਰਾਮਚੰਦਰ ਦੇ ਬੇਟੇ ਲੋਹ ਨੇ ਆਪਣੀ ਮਾਂ ਸੀਤਾ ਦੀ ਯਾਦ ਵਿੱਚ ਰਾਵੀ ਕਿਨਾਰੇ ਇੱਕ ਆਬਾਦੀ ਵਸਾਈ, ਜਿਹੜੀ ਕਈ ਨਾਮ ਬਦਲਣ ਤੋਂ ਬਾਅਦ ਲਾਹੌਰ ਦੇ ਨਾਂ ਤੋਂ ਮਸ਼ਹੂਰ ਹੋਈ। ਇਸਲਾਮੀ ਦੌਰ ਤੋਂ ਪਹਿਲੇ ਇੱਥੇ ਹਿੰਦੂ ਸ਼ਾਹੀਆ ਖਾਨਦਾਨ ਦੀ ਹਕੂਮਤ ਸੀ। ਗੈਰ ਮੁਲਕੀ ਹਮਲਾ ਆਵਰਾਂ ਦੇ ਹਮਲਿਆਂ ਦਾ ਸ਼ਿਕਾਰ ਹੋ ਕੇ ਲਾਹੌਰ ਕਈ ਵਾਰੀ ਉਜੜਿਆ ਤੇ ਕਈ ਵਾਰੀ ਆਬਾਦ ਹੋਇਆ। ਮਹਿਮੂਦ ਗਜ਼ਨਵੀ ਨੇ ਲਾਹੌਰ ਫਤਹ ਕਰਕੇ ਅਯਾਜ਼ ਨੂੰ ਗਵਰਨਰ ਬਣਾਇਆ। ਗਜ਼ਨਵੀ ਦੌਰ ਵਿੱਚ ਬੇਸ਼ੁਮਾਰ ਮੁਸਲਮਾਨ ਦੂਸਰੇ ਮੁਲਕਾਂ ਤੋਂ ਕਾਰੋਬਾਰ, ਮੁਲਾਜ਼ਮਤ ਜਾਂ ਤਬਲੀਗ ਵਾਸਤੇ ਲਾਹੌਰ ਆਏ। ਮਖਦੂਮ ਅਲੀ ਹਜਵੇਰੀ ਹਜ਼ਰਤ ਦਾਤਾ ਗੰਜ ਬਖਸ਼ ਰਹਿਮਤੁल्लाह अलैह ਇਸੇ ਦੌਰ ਵਿੱਚ ਲਾਹੌਰ ਤਸ਼ਰੀਫ ਲਿਆਏ। ਉਹਨਾਂ ਦੇ ਫੈਜ਼ ਨਾਲ ਲਾਹੌਰ ਦੇ ਵਸਨੀਕ ਮੁਸਲਮਾਨ ਹੋਣਾ ਸ਼ੁਰੂ ਹੋਏ। ਇਸ ਤਰ੍ਹਾਂ ਲਾਹੌਰ ਵਿੱਚ ਮੁਸਲਮਾਨ ਮੁਆਸ਼ਰਾ ਵਜੂਦ ਵਿੱਚ ਆ ਗਿਆ ਤੇ ਲਾਹੌਰ ਦਾਤਾ ਦੀ ਨਗਰੀ ਕਹਿਲਵਾਨ ਲੱਗ ਪਿਆ। ਇਹ ਨਗਰੀ ਦਾਤਾ ਦੀ ਸਜਣੋ ਹੋਏ, ਇਹ ਨਗਰੀ ਦਾਤਾ ਦੀ, ਇੱਥੇ ਆਉਂਦਾ ਕੁੱਲ ਜ਼ਮਾਨਾ। ਘਰ ਮੇਰੇ ਮੁਰਸ਼ਦ ਦਾ ਪੀਰਾ ਵਲੀਆਂ ਦਾ ਆਸਤਾਨਾ, ਇਹ ਨਗਰੀ ਦਾਤਾ ਦੀ। ਵੈਸੇ ਤੇ ਸਾਰੇ ਮੁਸਲਮਾਨ ਬਾਦਸ਼ਾਹਾਂ ਦੇ ਦੌਰ ਵਿੱਚ ਲਾਹੌਰ ਤਰੱਕੀ ਕਰਦਾ ਰਿਹਾ, ਪਰ ਲਾਹੌਰ ਦੀਆਂ ਅਸਲ ਰੌਣਕਾਂ ਅਕਬਰ ਬਾਦਸ਼ਾਹ ਦੇ ਦੌਰ ਵਿੱਚ ਬਹਾਲ ਹੋਈਆਂ। ਅਕਬਰੀ ਮੰਡੀ ਉਸ ਦੌਰ ਦੀ ਯਾਦਗਾਰ ਹੈ। ਅਕਬਰ ਦੇ ਦੌਰ ਵਿੱਚ ਦਰਿਆ ਰਾਵੀ ਦਾ ਜੋਸ਼ੋ ਖਰੋਸ਼ ਅਰੂਜ 'ਤੇ ਹੁੰਦਾ ਸੀ। ਸੰਨ 1593 ਵਿੱਚ ਰਾਵੀ ਕਿਨਾਰੇ ਇੱਕ ਛੋਟਾ ਬਹਿਰੀ ਜਹਾਜ਼ ਤਿਆਰ ਕੀਤਾ ਗਿਆ। 1000 ਬੰਦਿਆਂ ਨੇ ਬੜੀ ਮੁਸ਼ਕਲ ਨਾਲ ਧੱਕ ਕੇ ਜਹਾਜ਼ ਨੂੰ ਦਰਿਆ ਵਿੱਚ ਉਤਾਰਿਆ। ਵਜ਼ਨੀ ਹੋਣ ਦੀ ਵਜ੍ਹਾ ਤੋਂ ਜਹਾਜ਼ ਕਈ ਜਗ੍ਹਾ ਰੁਕਦਾ ਹੋਇਆ ਬੜੀ ਮੁਸ਼ਕਲ ਨਾਲ ਲਾਹਰੀ ਬੰਦਰ ਪਹੁੰਚਿਆ, ਜਿਹਨੂੰ ਅੱਜ ਕੱਲ੍ਹ ਰੋੜੀ ਸੱਖਰ ਕਹਿੰਦੇ ਨੇ। ਇਸ ਤਰ੍ਹਾਂ ਆਮਦ ਰਫਤ ਦਾ ਇਹ ਸਿਲਸਿਲਾ ਜਾਰੀ ਨਾ ਰਹਿ ਸਕਿਆ ਤੇ ਅਕਬਰ ਬਾਦਸ਼ਾਹ ਦਾ ਦਰਿਆਈ ਰਸਤੇ ਤਜਾਰਤ ਦਾ ਖਾਬ ਪੂਰਾ ਨਾ ਹੋਇਆ। ਜਹਾਂਗੀਰ ਤੇ ਨੂਰ ਜਹਾਂ ਨੂੰ ਤਾਂ ਲਾਹੌਰ ਨਾਲ ਇਸ਼ਕ ਸੀ। ਨੂਰ ਜਹਾਂ ਦੇ ਦਿਲਕੁਸ਼ਾ ਬਾਗ ਵਿੱਚ ਬਣਿਆ ਮਕਬਰਾ ਜਹਾਂਗੀਰ ਅਜਾਇਬਾਤ ਆਲਮ ਵਿੱਚ ਸ਼ੁਮਾਰ ਹੁੰਦਾ ਹੈ। ਸ਼ਾਹਜਹਾਂ ਦੇ ਦੌਰ ਵਿੱਚ ਲਾਹੌਰ ਨੇ ਜੋ ਤਰੱਕੀ ਕੀਤੀ ਉਹ ਅਕਬਰ ਬਾਦਸ਼ਾਹ ਦੇ ਜ਼ਮਾਨੇ ਤੋਂ ਵੀ ਜ਼ਿਆਦਾ ਸੀ। ਸ਼ਹਿਰ ਤੋਂ ਬਾਹਰ ਨਵੇਂ ਮਹੱਲੇ ਆਬਾਦ ਹੋਏ। ਸ਼ਾਲਾਮਾਰ ਬਾਗ ਵੀ ਉਸ ਦੌਰ ਵਿੱਚ ਬਣਿਆ। ਬਾਦਸ਼ਾਹੀ ਮਸਜਿਦ ਔਰੰਗਜ਼ੇਬ ਆਲਮਗੀਰ ਦੀ ਯਾਦ ਦਿਲਾਉਂਦੀ ਹੈ। ਮੂਲੀਆ ਦੌਰ ਵਿੱਚ ਲਾਹੌਰ ਬਾਗਾਂ ਦਾ ਸ਼ਹਿਰ ਬਣ ਗਿਆ। ਮੁਗਲ ਸ਼ਹਿਜ਼ਾਦੇ ਤੇ ਸ਼ਹਿਜ਼ਾਦੀਆਂ ਨੇ ਆਪਣੇ ਆਪਣੇ ਬਾਗ ਬਣਵਾਏ। ਕਈ ਜਗ੍ਹਾ 12 ਦਰਿਆ ਦੇ ਅਸਾਰ ਅੱਜ ਵੀ ਮਿਲਦੇ ਨੇ। ਲਾਹੌਰ ਆਪਣੀ ਸਕਾਫਤ, ਤਾਰੀਖੀ ਇਮਾਰਤਾਂ, ਖੂਬਸੂਰਤ ਬਾਗਾਂ, ਬਜ਼ੁਰਗਾਂ ਦੇ ਮਜ਼ਾਰਾਂ, ਸ਼ਾਨਦਾਰ ਦਰਸਗਾਹਾਂ, ਮਹਿਮਾਨ ਨਵਾਜ਼ੀ ਤੇ ਖਾਬਿਆਂ ਦੀ ਵਜ੍ਹਾ ਤੋਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਅੰਦਰੂਨ ਸ਼ਹਿਰ ਦੀ ਰੰਗਾ ਰੰਗ ਜ਼ਿੰਦਗੀ, ਮਜ਼ੇਦਾਰ ਖਾਬੇ ਤੇ ਰੌਣਕਾਂ ਖਾਸ ਕਰ ਸਰਦੀਆਂ ਵਿੱਚ ਵੇਖਣ ਵਾਲੀਆਂ ਹੁੰਦੀਆਂ ਨੇ। ਲਾਹੌਰ ਨੂੰ ਪਾਕਿਸਤਾਨ ਦਾ ਦਿਲ ਤੇ ਲਾਹੌਰੀਆਂ ਨੂੰ ਜ਼ਿੰਦਾ ਦਿਲ ਆਖਿਆ ਜਾਂਦਾ ਹੈ। ਇਸ ਲਈ ਮਸ਼ਹੂਰ ਹੈ, ਜਿਹਨੇ ਲਾਹੌਰ ਨਹੀਂ ਤੱਕਿਆ ਉਹ ਜੰਮਿਆ ਨਹੀਂ। ਬਜ਼ੁਰਗ ਦੱਸਦੇ ਨੇ ਲਾਹੌਰ ਵਿੱਚ ਇੱਕ ਬੰਦਾ ਢੋਲ ਵਜਾ ਕੇ ਗਲੀਆਂ ਬਾਜ਼ਾਰਾਂ ਵਿੱਚ ਮੁਨਾਦੀ ਕਰਦਾ ਸੀ, ਸੱਜਣੋ ਇਹ ਲਾਹੌਰ ਏ, 7 ਦਿਨ ਤੇ 8 ਮੇਲੇ, ਘਰ ਜਾਵਾਂ ਕਿਹੜੇ ਵੇਲੇ। ਅੰਦਰੂਨ ਸ਼ਹਿਰ ਹਰ ਦੂਸਰੀ ਤੀਸਰੀ ਗਲੀ, ਮੁਹੱਲਾ, ਕੂਚਾ, ਬਾਜ਼ਾਰ ਵਿੱਚ ਕਿਸੇ ਨਾ ਕਿਸੇ ਨੇਕ ਹਸਤੀ ਦਾ ਮਜ਼ਾਰ ਮਿਲ ਜਾਂਦਾ ਹੈ। ਹਰ ਮਜ਼ਾਰ ਤੇ ਉਰਸ ਬੜੀ ਬਕਾਇਦਗੀ ਨਾਲ ਹੁੰਦਾ ਹੈ। ਕੋਈ ਉਰਸ ਭੰਡਾਰੇ ਤੋਂ ਬਗੈਰ ਮੁਕੰਮਲ ਨਹੀਂ ਹੁੰਦਾ। ਅੱਜ ਕੱਲ੍ਹ ਆਬਾਦੀ ਜ਼ਿਆਦਾ ਹੋਣ ਪਰ ਜਗ੍ਹਾ ਨਹੀਂ ਰਹਿ ਗਈ, ਨਹੀਂ ਤਾਂ ਪਹਿਲੇ ਹਰ ਉਰਸ 'ਤੇ ਮੌਤ ਦਾ ਖੂਹ, ਸਰਕਸ, ਥੀਏਟਰ, ਆਸਮਾਨੀ ਝੂਲੇ, ਪੁਤਲੀ ਤਮਾਸ਼ੇ ਹੁੰਦੇ ਸਨ। ਜਲੇਬੀ, ਅੰਦਰਸੇ, ਫਲੂਦੇ, ਕਤਲਮੇ ਤੇ ਮਨਿਆਰੀ ਦੀਆਂ ਦੁਕਾਨਾਂ ਨਾਲ ਰੌਣਕ ਲੱਗੀ ਹੁੰਦੀ ਸੀ। ਰਵਾਇਤ ਮਸ਼ਹੂਰ ਹੈ ਕਿ ਲਾਹੌਰ ਦੇ 3 ਮਜ਼ਾਰਾਂ 'ਤੇ ਸ਼ੇਰ ਆ ਕੇ ਦੁਮ ਨਾਲ ਝਾੜੂ ਦਿੰਦੇ ਸਨ। ਇੱਕ ਪੀਰ ਮੱਕੀ, ਦੂਜੇ ਸ਼ਾਹ ਜਮਾਲ ਤੇ ਤੀਜੇ ਸ਼ੇਖ ਅਬਦੁਰ ਰਜ਼ਾਕ ਰਹਿਮਤੁल्लाह अलैह ਦਾ ਮਜ਼ਾਰ, ਜਿਹਦੇ ਨੀਲੇ ਗੁੰਬਦ ਦੀ ਵਜ੍ਹਾ ਤੋਂ ਇਲਾਕੇ ਦਾ ਨਾਂ ਨੀਲਾ ਗੁੰਬਦ ਮਸ਼ਹੂਰ ਹੋਇਆ। ਜਦੋਂ ਇਹ ਮਜ਼ਾਰ ਆਬਾਦੀਆਂ ਦੇ ਅੰਦਰ ਆ ਗਏ ਤਾਂ ਸ਼ੇਰਾਂ ਨੇ ਵੀ ਆਉਣਾ ਛੱਡ ਦਿੱਤਾ। ਨੀਲੇ ਗੁੰਬਦ ਦੇ ਇਲਾਕੇ ਵਿੱਚ ਇੱਕ ਬਾਗ ਹੁੰਦਾ ਸੀ, ਜਿਹਨੂੰ ਸਾਈਕਲਾਂ ਤੇ ਟਾਇਰਾਂ ਦੀ ਮਾਰਕੀਟ ਖਾ ਗਈ। ਇਸ ਬਾਗ ਦੇ ਕੋਲ ਛੱਜੂ ਦਾ ਚੁਬਾਰਾ ਸੀ, ਜਿਹਦੇ ਬਾਰੇ ਮਿਸਲ ਮਸ਼ਹੂਰ ਹੈ, ਜੋ ਸੁੱਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ। ਸ਼ਾਹਜਹਾਂ ਦੇ ਦੌਰ ਵਿੱਚ ਛੱਜੂ ਭਗਤ ਇੱਕ ਖੁਦਾਪਰਸਤ ਬਜ਼ੁਰਗ ਗੁਜ਼ਰੇ ਨੇ। ਉਹਨਾਂ ਦੀ ਰਿਹਾਇਸ਼ ਇੱਕ ਕਮਰੇ ਵਿੱਚ ਸੀ, ਜਿਹਦੇ ਥੱਲੇ ਦੁਕਾਨ ਸੀ। ਇਸ ਲਈ ਲੋਕ ਉਹਨੂੰ ਚੁਬਾਰਾ ਆਖਦੇ ਸਨ। ਇਸ ਚੁਬਾਰੇ ਵਿੱਚ ਦਰਵੇਸ਼ ਇਕੱਠੇ ਹੁੰਦੇ ਸੀ। ਅੰਗਰੇਜ਼ ਦੌਰ ਵਿੱਚ ਇਹ ਚੁਬਾਰਾ ਮਿਊ ਹਸਪਤਾਲ ਦੇ ਅੰਦਰ ਆ ਗਿਆ, ਪਰ ਅੰਗਰੇਜ਼ਾਂ ਨੇ ਚੁਬਾਰੇ ਨੂੰ ਅਸਲ ਹਾਲਤ ਵਿੱਚ ਕਾਇਮ ਰੱਖਿਆ। ਅੱਜ ਵੀ ਸਿੱਖ ਯਾਤਰੀ ਇਸ ਚੁਬਾਰੇ ਦੀ ਜ਼ਿਆਰਤ ਕਰਨ ਲਈ ਜੁੱਤੀਆਂ ਉਤਾਰ ਕੇ ਆਉਂਦੇ ਨੇ। ਇਸਲਾਮੀਆ ਕਾਲਜ ਸਿਵਲ ਲਾਈਨ ਦੇ ਕੋਲ ਇੱਕ ਉੱਚਾ ਟਿੱਬਾ ਮੌਜੂਦ ਹੈ। ਇਸ ਟਿੱਬੇ 'ਤੇ ਹਜ਼ਰਤ ਬਾਬਾ ਫਰੀਦ ਗੰਜ ਸ਼ਕਰ ਰਹਿਮਤੁल्लाह अलैह ਇੱਕ ਹੁਜਰੇ ਵਿੱਚ ਇਬਾਦਤ ਕਰਦੇ ਤੇ ਅਕਸਰ ਹਜ਼ਰਤ ਦਾਤਾ ਗੰਜ ਬਖਸ਼ ਰਹਿਮਤੁल्लाह अलैह ਦੇ ਮਜ਼ਾਰ 'ਤੇ ਹਾਜ਼ਰੀ ਦੇਣ ਆਉਂਦੇ ਸਨ। ਪੁਰਾਣੇ ਲਾਹੌਰੀਏ ਇਸ ਰੀਤ ਨੂੰ ਨਿਭਾਉਂਦੇ ਹੋਏ ਹਰ ਜੁਮੇਰਾਤ ਨੂੰ ਬਾਬਾ ਫਰੀਦ ਦੇ ਟਿੱਬੇ 'ਤੇ ਹਾਜ਼ਰੀ ਦੇ ਕੇ
ਹਜ਼ਰਤ ਦਾਤਾ ਗੰਜ ਬਖਸ਼ ਤੇ ਹਜ਼ਰਤ ਪੀਰ ਮੱਕੀ ਦੇ ਮਜ਼ਾਰ ਤੇ ਸਲਾਮ ਕਰਕੇ ਕੰਮਕਾਰ ਤੇ ਜਾਂਦੇ ਸਨ। ਇਸੇ ਟਿੱਬੇ ਤੇ ਰਣਜੀਤ ਸਿੰਘ ਦੀ ਬੀਵੀ ਨਗੈਨ ਕੌਰ ਦੀ ਸਮਾਧੀ ਮੌਜੂਦ ਹੈ। ਉਹਦਾ ਅਸਲ ਨਾਂ ਰਾਜ ਕੌਰ ਸੀ ਤੇ ਤਲਕ ਸਿੱਖਾਂ ਦੀ ਨਕਈ ਮਿਸਲ ਨਾਲ ਸੀ। ਉਹ ਬੜੀ ਖੂਬਸੂਰਤ ਸੀ, ਇਸ ਲਈ ਉਹਨੂੰ ਵਰਤ ਕੌਰ ਵੀ ਆਖਦੇ ਸਨ। ਰਣਜੀਤ ਸਿੰਘ ਨੂੰ ਆਪਣੀ ਇਸ ਬੀਵੀ ਨਾਲ ਬੜਾ ਲਗਾਓ ਸੀ। ਰਣਜੀਤ ਸਿੰਘ ਨੂੰ ਯਕੀਨ ਸੀ ਕਿ ਉਹਦੀ ਕਿਸਮਤ ਨਗੈਨ ਕੌਰ ਦੀ ਵਜ੍ਹਾ ਤੋਂ ਚਮਕੀ। ਸ਼ਾਦੀ ਤੋਂ 1 ਸਾਲ ਬਾਅਦ ਉਹ ਮਹਾਰਾਜਾ ਬਣ ਗਿਆ। ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਆਪਣੀ ਬੀਵੀ ਦੇ ਨਾਲ ਟਿੱਬੇ 'ਤੇ ਸੈਰ ਕਰ ਰਿਹਾ ਸੀ। ਉਸ ਜ਼ਮਾਨੇ ਵਿੱਚ ਇਹ ਟਿੱਬਾ ਉਸ ਬਾਗ ਦੇ ਅੰਦਰ ਸੀ ਜਿਹੜਾ ਦਾਤਾ ਦਰਬਾਰ ਕੋਲੋਂ ਸ਼ੁਰੂ ਹੋ ਕੇ ਚਬੁਰਜੀ ਤੋਂ ਵੀ ਅੱਗੇ ਜ਼ੇਬੁ ਨਿਸਾਰ ਦੇ ਮਕਬਰੇ ਤੱਕ ਜਾਂਦਾ ਸੀ। ਸਿੱਖ ਇਸ ਬਾਗ ਨੂੰ ਸ਼ਾਹੀ ਬਾਗ ਆਖਦੇ ਸਨ। ਰਣਜੀਤ ਸਿੰਘ ਅਕਸਰ ਇੱਥੇ ਸੈਰ ਕਰਨ ਆਉਂਦਾ ਸੀ। ਸੈਰ ਕਰਦਿਆਂ ਹੋਇਆਂ ਅਚਾਨਕ ਮਹਾਰਾਣੀ ਨੇ ਰਣਜੀਤ ਸਿੰਘ ਨੂੰ ਆਖਿਆ, ਜੇ ਮੈਂ ਮਰ ਜਾਵਾਂ ਤਾਂ ਮੇਰੀਆਂ ਹੱਡੀਆਂ ਤੇ ਰਾਖ ਇਸ ਟਿੱਬੇ 'ਤੇ ਦਫਨਾਇਆ ਜੇ। ਖੁਦਾ ਦੀ ਕੁਦਰਤ ਕਿ ਇਸ ਗੱਲ ਤੋਂ 2 ਸਾਲ ਬਾਅਦ ਮਹਾਰਾਣੀ ਨਗੈਨ ਦਾ ਕਿਲ੍ਹਾ ਸ਼ੇਖੂਪੁਰਾ ਵਿੱਚ ਇੰਤਕਾਲ ਹੋ ਗਿਆ। ਆਖਰੀ ਰਸਮਾਂ ਉੱਥੇ ਅਦਾ ਕਰਨ ਤੋਂ ਬਾਅਦ ਰਣਜੀਤ ਸਿੰਘ ਮਹਾਰਾਣੀ ਦੀਆਂ ਹੱਡੀਆਂ ਤੇ ਰਾਖ ਲੈ ਕੇ ਇਸ ਟਿੱਬੇ 'ਤੇ ਆਇਆ ਤੇ ਇੱਥੇ ਦਫਨਾ ਕੇ ਸਮਾਧੀ ਬਣਵਾਈ। ਮਹਾਰਾਣੀ ਦੇ ਮਰਨ ਤੋਂ ਬਾਅਦ ਰਣਜੀਤ ਸਿੰਘ ਦੀ ਬਦਕਿਸਮਤੀ ਦਾ ਦੌਰ ਸ਼ੁਰੂ ਹੋਇਆ ਤੇ 2 ਸਾਲ ਦੇ ਅੰਦਰ ਉਹਦੀ ਹਕੂਮਤ ਖਤਮ ਹੋ ਗਈ। ਸਿੱਖਾਂ ਤੋਂ ਬਾਅਦ ਲਾਹੌਰ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਗਿਆ। ਅੰਗਰੇਜ਼ ਦੌਰ ਵਿੱਚ ਯੂਰਪੀ ਤਰਜ਼ ਦੀਆਂ ਇਮਾਰਤਾਂ ਬਣਨਾ ਸ਼ੁਰੂ ਹੋਈਆਂ। ਜਿਵੇਂ ਲਾਹੌਰ ਪਾਕਿਸਤਾਨ ਦਾ ਦਿਲ ਹੈ, ਇਸ ਤਰ੍ਹਾਂ ਮਾਲ ਰੋਡ ਲਾਹੌਰ ਦਾ ਦਿਲ ਹੈ। ਅੰਗਰੇਜ਼ ਦੌਰ ਦੀਆਂ ਅਕਸਰ ਤਾਰੀਖੀ ਇਮਾਰਤਾਂ ਤੇ ਕਾਰੋਬਾਰੀ ਮਰਕਜ਼ ਮਾਲ ਰੋਡ 'ਤੇ ਹੀ ਮੌਜੂਦ ਨੇ। ਲਾਹੌਰ ਨੇ ਕਾਰੋਬਾਰੀ ਲਿਹਾਜ਼ ਨਾਲ ਬੜੀ ਤਰੱਕੀ ਕੀਤੀ ਹੈ, ਪਰ ਸਕਾਫਤੀ ਲਿਹਾਜ਼ ਨਾਲ ਬਹੁਤ ਪਿੱਛੇ ਰਹਿ ਗਿਆ। ਅੰਦਰੂਨ ਸ਼ਹਿਰ ਦੀ ਸਕਾਫਤ ਤੇ ਤਹਿਜ਼ੀਬ ਹੀ ਬਦਲ ਗਈ ਹੈ। ਇੱਕ ਦੌਰ ਸੀ ਜਦੋਂ ਅੰਦਰੂਨ ਸ਼ਹਿਰ ਗਲੀਆਂ ਮੁਹੱਲਿਆਂ ਤੇ ਅਹਾਤਿਆਂ ਵਿੱਚ ਮੰਜੇ ਪਏ ਹੁੰਦੇ ਸਨ, ਜਿਨ੍ਹਾਂ 'ਤੇ ਬਹਿ ਕੇ ਲੋਕ ਗੱਪਸ਼ਪ ਕਰਦੇ ਤੇ ਬਜ਼ੁਰਗ ਇਲਾਕੇ ਦੇ ਮਸਲੇ ਤੇ ਝਗੜੇ ਨਿਪਟਾਉਂਦੇ ਸਨ। ਵੱਡਿਆਂ ਦਾ ਇਹਤਰਾਮ ਹੁੰਦਾ ਸੀ ਤੇ ਛੋਟਿਆਂ ਦੀ ਉਹਨਾਂ ਦੇ ਅੱਗੇ ਬੋਲਣ ਦੀ ਮਜਾਲ ਨਹੀਂ ਹੁੰਦੀ ਸੀ। ਪਰ ਅੱਜ ਸ਼ਾਹੀ ਮਹੱਲੇ ਤੋਂ ਲੈ ਕੇ ਰੰਗ ਮਹਿਲ ਤੱਕ ਐਸੇ ਲੋਕ ਆਬਾਦ ਹੋ ਗਏ ਜਿਨ੍ਹਾਂ ਨੂੰ ਲਾਹੌਰ ਦੀ ਸਕਾਫਤ ਤੇ ਤਹਿਜ਼ੀਬ ਦਾ ਕੋਈ ਪਤਾ ਨਹੀਂ। ਉਹ ਆਪਣੀਆਂ ਜੁੱਤੀਆਂ, ਖੁੱਸੇ ਤੇ ਪਿਸ਼ਾਵਰੀ ਚੱਪਲਾਂ ਦੇ ਕਾਰੋਬਾਰ ਵਿੱਚ ਹੀ ਮਗਨ ਨੇ। ਲਾਹੌਰ ਵਿੱਚ ਸਟੇਜ ਡਰਾਮਿਆਂ ਤੇ ਠਹਿਠੜ ਦਾ ਸਿਲਸਿਲਾ ਕਿਆਮੇ ਪਾਕਿਸਤਾਨ ਤੋਂ ਪਹਿਲੇ ਦਾ ਮੌਜੂਦ ਹੈ। ਬੇਦੀਆਂ ਦੇ ਇਲਾਕੇ ਵਿੱਚ ਇੱਕ ਪਿੰਡ ਦਾ ਨਾਂ ਹੀ ਠਹਿਠੜ ਪਿੰਡ ਹੈ। ਇੱਕ ਜ਼ਮਾਨਾ ਸੀ ਜਦੋਂ ਕਿਸੇ ਮੈਦਾਨ ਵਿੱਚ ਸਟੇਜ ਬਣਾ ਲਿਆ ਜਾਂਦਾ, ਜਿਹਨੂੰ ਮੰਡਵਾ ਕਹਿੰਦੇ ਸਨ। ਦੂਰ ਦੂਰ ਦੇ ਪਿੰਡਾਂ ਤੋਂ ਲੋਕ ਮੰਡਵਾ ਵੇਖਣ ਆਉਂਦੇ ਸਨ। ਪਨੈਸਨ ਪੱਟੀ, ਆਸ਼ਕ ਜੱਟ ਤੇ ਆਲਮ ਲੋਹਾਰ ਦੇ ਠਹਿਠੜ ਲੱਗਦੇ ਸਨ। ਪਰ ਇਸ ਇਲਾਕੇ ਦੀਆਂ ਜ਼ਮੀਨਾਂ ਤੇ ਰੌਣਕਾਂ ਨੂੰ ਹਾਊਸਿੰਗ ਸੁਸਾਇਟੀਆਂ ਖਾ ਗਈਆਂ। ਲਾਹੌਰ ਵਿੱਚ ਕਿੰਨੇ ਹੀ ਫਿਲਮੀ ਸਟੂਡੀਓ ਸਨ ਜਿਨ੍ਹਾਂ ਵਿੱਚ ਯਾਦਗਾਰ ਉਰਦੂ ਪੰਜਾਬੀ ਫਿਲਮਾਂ ਬਣੀਆਂ। ਸ਼ਹਿਰ ਦੇ ਅੰਦਰ ਕਿੰਨੇ ਹੀ ਸਿਨੇਮਾ ਘਰ ਹੁੰਦੇ ਸਨ ਜਿਹੜੇ ਢਹਿ ਗਏ ਤੇ ਉਹਨਾਂ ਦੀ ਥਾਂ ਪਲਾਜ਼ੇ ਬਣ ਗਏ। ਬਾਗਾਂ ਦਾ ਸ਼ਹਿਰ ਪਲਾਜ਼ਿਆਂ ਦੀ ਨਜ਼ਰ ਹੋ ਗਿਆ। ਲਾਹੌਰ ਵਿੱਚ ਮੌਸਮ ਬਹਾਰ ਦਾ ਤਿਉਹਾਰ ਬਸੰਤ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਸੀ। ਖੂਬ ਰੌਣਕਾਂ ਲੱਗਦੀਆਂ ਸਨ। ਆਸਮਾਨ ਤੇ ਪਤੰਗਾਂ ਹੀ ਪਤੰਗਾਂ ਨਜ਼ਰ ਆਉਂਦੀਆਂ ਸਨ। ਪਰ ਇਸ ਤਿਉਹਾਰ ਨੂੰ ਧਾਤੀ ਡੋੜ ਲੈ ਬੈਠੀ। ਇਹ ਰੌਣਕ ਵੀ ਖਤਮ ਹੋ ਗਈ। ਆਲੂਦਗੀ ਤੇ ਸਮੋਗ ਨੇ ਲਾਹੌਰ ਦਾ ਹੁਲੀਆ ਖਰਾਬ ਕਰ ਦਿੱਤਾ ਹੈ। ਕਿਸੇ ਖੂਬ ਆਖਿਆ ਹੈ, ਲਾਹੌਰ ਇੱਕ ਘਰ ਸੀ, ਸ਼ਹਿਰ ਤੇ ਅੱਜ ਵੀ ਹੈ ਪਰ ਬੇਘਰ ਹੋ ਗਿਆ ਹੈ। ਲਾਹੌਰ ਦੀ ਸਭ ਤੋਂ ਵੱਡੀ ਖੂਬੀ ਮੁਰੱਵਤ ਸੀ, ਜਿਹੜੀ ਬੇਮੁਰੱਵਤ ਲੋਕਾਂ ਨੇ ਖਤਮ ਕਰ ਦਿੱਤੀ। ਇਸ ਸ਼ਹਿਰ ਨੂੰ ਦਿਲਬਰਾਂ ਨੇ ਵਸਾਇਆ ਸੀ, ਪਰ ਸਰਮਾਇਆਦਾਰਾਂ ਤੇ ਹਾਊਸਿੰਗ ਸਕੀਮਾਂ ਦੇ ਡੀਲਰਾਂ ਨੇ ਇਹਨੂੰ ਬਰਬਾਦ ਕਰ ਦਿੱਤਾ ਹੈ। ਇਹਨਾਂ ਹਾਲਾਤ ਦੇ ਬਾਵਜੂਦ ਲਾਹੌਰ ਅੱਜ ਵੀ ਮੁਲਕੀ ਤੇ ਗੈਰ ਮੁਲਕੀ ਸਿਆਹਾਂ ਲਈ ਬੜੀ ਕਸ਼ਿਸ਼ ਰੱਖਦਾ ਹੈ। ਲਾਹੌਰ ਦੀ ਵੱਡੀ ਪਛਾਣ ਬਾਗ ਤੇ ਪਾਰਕ ਨੇ। ਤਾਰੀਖੀ ਬਾਗਾਂ ਤੋਂ ਇਲਾਵਾ ਤਾਰੀਖੀ ਇਮਾਰਤਾਂ ਤੇ 700 ਸਾਲ ਤੋਂ ਕਾਇਮ ਅੰਦਰੂਨ ਸ਼ਹਿਰ ਆਪਣੀ ਤਾਰੀਖ, ਜ਼ਿੰਦਾ ਸਕਾਫਤ ਤੇ ਰੰਗਾ ਰੰਗ ਜ਼ਿੰਦਗੀ ਦੀ ਬਦੌਲਤ ਸਿਆਹਤ ਦੇ ਮੌਕੇ ਫਰਾਹਮ ਕਰ ਰਿਹਾ ਹੈ। ਮੈਟਰੋ ਬੱਸ ਤੇ ਔਰੰਜ ਲਾਈਨ ਟ੍ਰੇਨ ਦੀ ਜਦੀਦ ਸਫ਼ਰੀ ਸਹੂਲਤ ਨੇ ਸਿਆਹਤ ਦੇ ਮੌਕੇ ਵਧਾ ਦਿੱਤੇ ਨੇ। ਲਾਹੌਰ ਨੂੰ ਖੂਬਸੂਰਤ ਬਣਾਉਣ ਲਈ ਵਰਲਡ ਸਿਟੀ ਅਥਾਰਟੀ ਨੇ ਕਾਫੀ ਕੰਮ ਕੀਤਾ ਹੈ, ਪਰ ਅਜੇ ਵੀ ਲਾਹੌਰ ਵਿੱਚ ਆਲੂਦਗੀ ਘਟਾਉਣ ਤੇ ਲਾਹੌਰ ਨੂੰ ਸਰਸਬਜ਼ ਬਣਾਉਣ ਦੀ ਜ਼ਰੂਰਤ ਹੈ। ਲਾਹੌਰ ਵਿੱਚ ਕਿੰਨੇ ਹੀ ਐਸੇ ਤਾਰੀਖੀ ਮੁਕਾਮ ਨੇ ਜਿਨ੍ਹਾਂ ਤੋਂ ਲਾਹੌਰੀਏ ਵੀ ਵਾਕਫ ਨਹੀਂ। ਜੇ ਤੁਸੀਂ ਸਾਡੀ ਹੌਸਲਾ ਅਫਜ਼ਾਈ ਕੀਤੀ, ਇਸ ਵੀਡੀਓ ਨੂੰ ਪਸੰਦ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕੀਤਾ, ਤੇ ਅਸੀਂ ਲਾਹੌਰ ਦੇ ਛੁਪੇ ਹੋਏ ਹੋਰ ਤਾਰੀਖੀ ਮੁਕਾਮ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ।